ਰਿਕਾਰਡ ਤੋੜ 75 ਦਿਨ ਜਿਹੜਾ ਡੀਐਚਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਸ਼ਟਡਾਊਨ ਆ ਉਹ ਖਤਮ ਹੋ ਗਿਆ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ ਦੀ ਜਿਹੜੀ ਆ ਉਹ ਸਾਈਨ ਕਰ ਦਿੱਤੇ ਆ। ਇਹ ਜਿਹੜਾ ਡੀਐਚਐਸ ਫੰਡਿੰਗ ਬਿੱਲ ਆ ਉਹ ਪਾਸ ਹੋਇਆ, ਸਾਈਨ ਕੀਤੇ ਆ। ਤੇ ਇਸ ਦੇ ਨਾਲ ਨਾਲ ਜਿਹੜਾ ਫੀਸਾ FISA ਜਿਹੜਾ ਸਪਾਈ ਪ੍ਰੋਗਰਾਮ ਆ, ਫੋਰਨ ਸਪਾਈ ਪ੍ਰੋਗਰਾਮ ਆ, ਉਸ ਦੀ ਵੀ ਸ਼ਾਰਟ ਟਰਮ ਦੇ ਲਈ ਜਿਹੜੀ ਐਕਸਟੈਂਸ਼ਨ ਆ ਉਸ ਨੂੰ ਵਧਾਇਆ ਗਿਆ ਹੈਗਾ ਆ। ਹਾਊਸ ਨੇ ਕਹਿੰਦੇ ਵੀ ਸੈਨੇਟ ਦੇ ਦੁਆਰਾ ਪਾਸ ਕੀਤਾ ਗਿਆ ਬਿੱਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿਸ ਦੇ ਵਿੱਚ ਆਈਸ ਤੇ ਬਾਰਡਰ ਪੈਟਰੋਲ ਨੂੰ ਛੱਡ ਕੇ ਬਾਕੀ ਸਾਰੀਆਂ ਸੰਸਥਾਵਾਂ ਨੂੰ, ਬਾਕੀ ਸਾਰੇ ਮਹਿਕਮਿਆਂ ਦੀ ਫੰਡਿੰਗ ਲਿਖੀ ਹੋਈ ਸੀ, ਉਸ ਨੂੰ ਮਨਜ਼ੂਰੀ ਮਿਲੀ ਹੋਈ ਸੀ। ਉਸ ਨੂੰ ਹਾਊਸ ਨੇ ਅੱਜ ਆਵਾਜ਼ ਦੀ ਵੋਟ ਦੇ ਨਾਲ ਹੀ ਜਿਹੜਾ ਉਹ ਰੈਕਡ ਦੇ ਉੱਤੇ ਜਾਣ ਦੀ ਲੋੜ ਨਹੀਂ ਪਈ ਕਿਸੇ ਵੀ ਜਿਹੜੇ ਲਾਅਮੇਕਰ ਨੂੰ, ਉਹਨਾਂ ਨੇ ਆਵਾਜ਼ ਦੇ ਨਾਲ ਹੀ ਉਸ ਨੂੰ ਪਾਸ ਕਰ ਦਿੱਤਾ ਹੈਗਾ। ਮਾਰਚ ਮਹੀਨੇ ਦੇ ਵਿੱਚ ਜਦ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਹੋਇਆ ਸੀ ਤਾਂ ਉਸ ਟਾਈਮ ਦੇ ਉੱਤੇ ਸਪੀਕਰ ਮਾਈਕ ਜੌਨਸਨ ਨੇ ਕਿਹਾ ਵੀ ਇਹ ਤਾਂ ਮਜ਼ਾਕ ਵਾਲੀ ਗੱਲ ਆ ਵੀ ਆਈਸ ਤੇ ਬਾਰਡਰ ਪੈਟਰੋਲ ਏਜੰਟ ਨੂੰ ਫੰਡ ਕੀਤੇ ਬਗੈਰ ਬਾਕੀ ਜਿਹੜੇ ਮਹਿਕਮਿਆਂ ਨੂੰ ਫੰਡਿੰਗ ਜਿਹੜੀ ਉਹ ਹੋਵੇ। ਪਰ ਇਵੈਂਚੁਅਲੀ ਉਹੀ ਬਿੱਲ ਨੂੰ ਅੱਜ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਹੈਗਾ ਆ। ਸੋ ਉਹਨਾਂ ਨੇ ਅੱਜ ਉੱਦਾਂ ਗੱਲ ਕਿਹਾ, ਕਹਿੰਦੇ ਵੀ ਇੱਕ ਹੋਰ ਬਿੱਲ ਜਿਸ ਦੇ ਉੱਤੇ ਪ੍ਰੋਗਰੈਸ ਜਿਹੜੀ ਆ ਉਹ ਚੱਲ ਰਹੀ ਆ ਵੀ ਆਈਸ ਤੇ ਬਾਰਡਰ ਪੈਟਰੋਲ ਨੂੰ ਟਰੰਪ ਹੁਣਾਂ ਦੇ ਰਹਿ ਗਏ ਕਾਰਜਕਾਲ ਦੇ ਲਈ ਵੀ ਫੰਡਿੰਗ ਦੇ ਲਈ ਪਾਸ ਕਰ ਦਿੱਤਾ ਜਾਵੇਗਾ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਹੁਣ TSA ਦੇ ਉੱਤੇ ਜਿਹੜੀ ਟਰਾਂਸਪੋਰਟੇਸ਼ਨ ਸਿਕਿਉਰਿਟੀ ਜਿਹੜੀ ਅਥਾਰਟੀ ਹੈਗੀ ਆ, ਜੋ ਉਹ ਆਪਣੇ 에ਅਰਪੋਰਟਸ ਦੇ ਉੱਤੇ ਹੁੰਦੀ ਆ, ਕਹਿੰਦੇ ਵੀ ਹੁਣ ਤੁਹਾਨੂੰ ਉੱਥੇ ਲਾਈਨਾਂ ਨਹੀਂ ਮਿਲਣਗੀਆਂ, ਸਾਰਿਆਂ ਨੂੰ ਪੇ ਚੈੱਕ ਜਿਹੜੇ ਆ ਉਹ ਮਿਲ ਜਾਣਗੇ ਤੇ TSA ਦੇ ਜਿਹੜੇ ਅਧਿਕਾਰੀ ਆ ਮੁੜ ਕੰਮ ਦੇ ਉੱਤੇ ਪੇ ਚੈਕਸ ਦੇ ਨਾਲ ਜਿਹੜੇ ਉਹ ਵਾਪਸ ਜਿਹੜੇ ਉਹ ਆ ਜਾਣਗੇ। ਸੋ ਇਹ ਜਿਹੜਾ ਬਜਟ ਰੀਕਨਸੀਲੀਏਸ਼ਨ ਪ੍ਰੋਸੈਸ ਦੀ ਵਰਤੋਂ ਕਰਦੇ ਹੋਏ ਇਸ ਨੂੰ ਪਾਸ ਕੀਤਾ ਗਿਆ ਹੈਗਾ ਆ। ਇੱਕ ਜਿਹੜਾ ਬਜਟ ਰੈਜ਼ੋਲੂਸ਼ਨ ਆ ਉਸ ਦੇ ਵਿੱਚ ਕਾਂਗਰੈਸ਼ਨਲ ਕਮੇਟੀ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਆ ਵੀ ਲੈਜਿਸਲੇਸ਼ਨ ਜਿਹੜਾ ਉਹ ਲਿਖਿਆ ਜਾਵੇ, ਡਰਾਫਟ ਕੀਤਾ ਜਾਵੇ ਤੇ $70 ਬਿਲੀਅਨ ਜਿਹੜੀ ਆਈਸ ਤੇ ਬਾਰਡਰ ਪੈਟਰੋਲ ਦੇ ਲਈ ਜਿਹੜੀ ਆ ਉਸ ਨੂੰ ਆਥੋਰਾਈਜ਼ ਕਰਨ ਦੇ ਲਈ ਇਸ ਵਿੱਚ ਜਿਹੜੀ ਸਿਫਾਰਿਸ਼ ਰੱਖੀ ਗਈ ਆ ਅਗਲੇ ਆਉਂਦੇ 3 ਸਾਲਾਂ ਦੇ ਲਈ। ਸੋ ਹੁਣ ਆਈਸ ਤੇ ਬਾਰਡਰ ਪੈਟਰੋਲ ਨੂੰ ਵੱਖਰੇ ਤੌਰ ਦੇ ਉੱਤੇ ਅਗਲੇ 3 ਸਾਲਾਂ ਦੀ ਜਿਹੜੀ ਫੰਡਿੰਗ ਆ ਉਹ ਅਪਰੂਵ ਕਰਨ ਦੇ ਲਈ ਨਵਾਂ ਜਿਹੜਾ ਲੈਜਿਸਲੇਸ਼ਨ ਆ ਉਹ ਲਿਖਿਆ ਜਿਹੜਾ ਉਹ ਜਾਊਗਾ। ਇਹ ਹੁਣ ਦੇਖਣਾ ਹੋਊਗਾ ਵੀ ਕੀ ਉਹ ਵੀ ਦੋਨਾਂ ਸਦਨਾਂ ਦੇ ਵਿੱਚ ਆਸਾਨੀ ਦੇ ਨਾਲ ਪਾਸ ਹੁੰਦਾ ਹੈ ਜਾਂ ਉਸ ਦੇ ਵਿੱਚ ਵੀ ਅੜਿੱਕੇ ਜਿਹੜੇ ਉਹ ਆਉਣਗੇ। ਉੱਦਾਂ ਜਿਹੜੇ ਮਾਈਕ ਜੌਨਸਨ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟਸ ਨੇ ਜਿਹੜੀ ਪੋਲੀਟੀਕਲ ਸ਼ਰੇਡ ਤੇ ਸ਼ਨੈਨੀਗਨ ਹੀ ਜਿਹੜੇ ਉਹ ਕੀਤੇ ਆ, ਇਸ ਤੋਂ ਇਲਾਵਾ ਹੋਰ ਉਹਨਾਂ ਦੇ ਕੋਲ ਕਰਨ ਨੂੰ ਕੁਝ ਹੈ ਨਹੀਂ ਆ। ਪਰ ਜਿਹੜਾ ਅੱਜ ਅਸੀਂ ਬਜਟ ਰੈਜ਼ੋਲੂਸ਼ਨ ਆ ਉਹ ਪਾਸ ਕਰਾਇਆ ਜੋ ਕਿ ਬਹੁਤ ਹੀ ਮਹੱਤਤਾ ਜਿਹੜੀ ਉਹ ਰੱਖਦਾ ਸੀ। ਸੋ ਹੁਣ ਆਈਸ ਤੇ ਬਾਰਡਰ ਪੈਟਰੋਲ ਨੂੰ ਛੱਡ ਕੇ ਬਾਕੀ ਸਾਰੇ ਮਹਿਕਮੇ DHS ਦੇ ਅੰਡਰ ਜਿਹੜੇ ਆਉਂਦੇ ਆ ਉਹਨਾਂ ਨੂੰ ਰਾਸ਼ੀ ਜਿਹੜੀ ਉਹ ਮਿਲ ਗਈ ਹੈਗੀ ਆ।